ਜੀ। 3.5 ਲੱਖ ਦੇ ਕਰੀਬ ਜਿਹੜੇ ਇੰਡੀਪੈਂਡੈਂਟ ਟਰੱਕਰਸ ਹੈਗੇ ਆ, ਹੁਣ ਉਹਨਾਂ ਨੂੰ ਮਾਰਚ 11 ਤੋਂ ਐਜ਼ ਏ ਵਰਕਰ ਰੀਕਲਾਸੀਫਾਈ ਕੀਤਾ ਜਾਊਗਾ। ਯੂਲੀ ਸੂ ਜੋ ਕੈਲੀਫੋਰਨੀਆ 'ਚ ਪਹਿਲਾਂ ਲੇਬਰ ਸੈਕਟਰੀ ਸੀ, ਹੁਣ ਉਸ ਨੂੰ ਫੇਰ 10 ਮਹੀਨਿਆਂ ਬਾਅਦ ਸੈਂਟਰ 'ਚ ਫੈਡਰਲ ਗਵਰਨਮੈਂਟ 'ਚ ਲੇਬਰ ਸੈਕਟਰੀ ਦਾ ਹੈੱਡ ਨੋਮੀਨੇਟ ਕੀਤਾ ਜਾ ਰਿਹਾ ਤੇ ਉਹਨੂੰ 50 ਵੋਟਾਂ ਚਾਹੀਦੀਆਂ ਤੇ 50 ਡੈਮੋਕ੍ਰੇਟਸ ਦੇ ਕੋਲ ਹੈਗੀਆਂ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜਾ ਆਪਾਂ ਪਿਛਲੇ ਜਦੋਂ ਦਾ AB5 ਸ਼ੁਰੂ ਹੋਇਆ ਤੇ ਪਿਛਲੇ ਮੇਰੇ ਖਿਆਲ ਸਾਲ 2 ਸਾਲ ਤੋਂ ਆਪਾਂ ਆਲਮੋਸਟ ਇਹਦੇ ਬਾਰੇ 'ਚ ਆਲਰੇਡੀ ਗੱਲ ਕੀਤੀ ਹੋਈ ਆ ਔਰ ਆਲਰੇਡੀ ਦੱਸਿਆ ਹੋਇਆ ਕਿ ਜਿਹੜੇ ਜੂਲੀ ਸੂ ਹੈਗੇ ਆ ਉਹ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵਿੱਚ AB5 ਜਿਹੜਾ ਲਾਅ ਹੈਗਾ ਉਹ ਲਾਗੂ ਕਰਵਾਇਆ ਸੀਗਾ, ਉਹਨਾਂ ਦੇ ਸਮੇਂ ਦੇ ਉਹਨਾਂ ਦੀ ਜਿਹੜੀ ਇੱਥੇ ਸਮਾਂ ਸੀਗਾ ਉਹਦੇ ਦਰਮਿਆਨ ਹੋਇਆ ਸੀ। ਸੋ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ, ਇਸੇ ਲਈ ਲੈ ਕੇ ਜਾਇਆ ਗਿਆ ਕਿਉਂਕਿ ਉੱਥੇ ਉਹ ਲਾਅ ਜਿਹੜਾ ਆ ਉਹ ਲਾਗੂ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਸੀਗੀ ਤੇ ਉਹ ਜਿਹੜੀ ਕੋਸ਼ਿਸ਼ ਹੈਗੀ ਆ ਉਹ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿ ਉਹ ਜਿਹੜਾ ਲਾਅ ਹੈਗਾ ਉਹਨੂੰ ਫਾਈਨਲ ਅਪਰੂਵਲ ਜਿਹੜਾ ਫਾਈਨਲ ਮਿਲ ਗਿਆ ਹੈਗਾ। ਸੋ ਉਹ ਜਿਹੜਾ ਲਾਅ ਬਣਨਾ ਸੀਗਾ ਉਹ ਇਸ ਵੇਲੇ ਜਿਹੜਾ ਆ ਲਾਗੂ ਹੋਣ ਦੇ ਕਿਨਾਰੇ ਤੇ ਆ ਗਿਆ ਕਿ ਮਾਰਚ 11 ਨੂੰ ਫਾਈਨਲ ਡੇਟ ਜਿਹੜੀ ਦਿੱਤੀ ਗਈ ਆ। ਠੀਕ ਹੈ। ਸੋ ਬੇਸਿਕਲੀ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਟਵੀਕ ਕੀਤਾ ਗਿਆ ਲਾਅ ਨੂੰ, ਜਿਹੜਾ ਲਾਅ ਇੱਥੇ ਸੀਗਾ ਉਹਦੇ ਤੋਂ ਥੋੜਾ ਜਿਹਾ ਡਿਫਰ ਕੀਤਾ ਆ, ਫਰਕ ਹੈਗਾ। ਸੋ ਇੱਕ ਤਾਂ ਫਰਕ ਹੈਗਾ ਕਿ ਜਿਹੜੀ ਇਨਵੈਸਟਮੈਂਟ ਵਰਕਰ ਵੱਲੋਂ ਹੁੰਦੀ ਆ ਉਹਦੇ ਵਿੱਚ ਥੋੜਾ ਟਵੀਕ ਕੀਤਾ ਗਿਆ ਔਰ ਡੈਫੀਨੇਟਲੀ ਇਹਦੇ ਵਿੱਚ ਅਜੇ ਸਮਾਂ ਲੱਗੂਗਾ ਕਿ ਆਪਾਂ ਲਰਨ ਕਰਾਂਗੇ ਕਿੱਦਾਂ ਕਿਹੜੀ ਚੀਜ਼ ਦਾ ਫਰਕ ਹੈਗਾ। ਸੋ ਪਰ ਜਿਹੜੀਆਂ ਬਿਲਕੁਲ ਇਮੀਡੀਏਟ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਹੈਗੀਆਂ ਜਿਹਦੇ ਵਿੱਚ ਫਰਕ ਲੱਗ ਰਿਹਾ ਹੈਗਾ, ਉਹ ਇੱਕ ਤੇ ਹੈਗਾ ਕਿ ਜੇ ਜਿਹੜੀ ਪਰਸਨਲ ਇਕਵਿਪਮੈਂਟ ਹੈਗਾ ਜਾਂ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਕੀਤੀ ਹੈ ਵਰਕਰ ਨੇ, ਉਹਦੇ ਤੇ ਡਿਫਰੈਂਟ ਢੰਗ ਨਾਲ ਦੇਖਿਆ ਜਾ ਰਿਹਾ। ਇੱਕ ਚੀਜ਼ ਹੋਰ ਐਡ ਕੀਤੀ ਗਈ ਆ ਉਹਦੇ ਵਿੱਚ, ਜਿਹੜਾ ਟਵੀਕ ਕੀਤਾ ਗਿਆ ਕਿ ਜੇ ਜਿੱਦਾਂ ਤੁਹਾਡੇ ਕੋਲ CDL ਲਾਇਸੈਂਸ ਆ, ਜਿਹਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ, ਉਹ ਸਪੈਸ਼ਲ ਸਕਿੱਲ ਉਹਨੂੰ ਕੀਤੀ ਗਈ ਆ ਔਰ ਉਹ ਕੰਸੀਡਰ ਕੀਤਾ ਜਾ ਸਕਦਾ ਆ ਟੂ ਕੁਆਲੀਫਾਈ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰ। ਓਕੇ। ਸੋ ਇਹ ਇੱਕ ਦੋ ਚੀਜ਼ਾਂ ਜਿਹੜੀਆਂ ਟਵੀਕ ਕੀਤੀਆਂ ਗਈਆਂ, ਇਹਦੇ ਲਈ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਟਰੱਕਿੰਗ ਇੰਡਸਟਰੀ ਲਈ ਸ਼ਾਇਦ ਹੋ ਸਕਦਾ ਬੈਨੀਫਿਸ਼ੀਅਲ ਵੀ ਹੋ ਜਾਵੇ। ਪਰ ਓਵਰਆਲ ਜਿਹੜਾ ਹੈਗਾ ਆ, ਓਵਰਆਲ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਕੁਆਇਟ ਸਿਮਿਲਰ ਟੂ AB5, ਇਹਦੇ ਵਿੱਚ ਉਹਨਾਂ ਨੇ ਜਿਹੜੇ ਆ 6 ਕੀ ਫੈਕਟਰ ਲਏ ਆ। ਸੋ ਉਹਦੇ ਵਿੱਚ 6 ਕੀ ਫੈਕਟਰ ਦੇ ਵਿੱਚ ਇੱਕ ਤਾਂ ਹੈਗਾ ਕਿ ਐਕਸਟੈਂਡ ਉਹਦੀ ਸਰਵਿਸਿਜ਼ ਦੀ ਹੈਗੀ ਆ ਕਿ ਇੰਟੈਗਰਲ ਪਾਰਟ ਆਫ ਇੰਪਲੋਇਰਸ ਬਿਜ਼ਨਸ ਜਿਹੜਾ ਉਹਦੀ ਐਕਸਟੈਂਡ ਕੀ ਆ, ਤੇ ਜਿਹੜੀ ਅਮਾਊਂਟ ਆਫ ਸੋ ਕਾਲਡ ਕੰਟਰੈਕਟਰ ਇਨਵੈਸਟਮੈਂਟ ਇਨ ਦਾ ਇਕੁਇਪਮੈਂਟ ਉਹ ਹੈਗੀ ਆ, ਤੇ ਇੱਕ ਆ ਸੇਮ ਹੀ ਆ ਜਿਹੜਾ ਨੇਚਰ ਐਂਡ ਡਿਗਰੀ ਆਫ ਕੰਟਰੋਲ ਬਾਏ ਦਾ ਪ੍ਰਿੰਸੀਪਲ, ਤੇ ਇਹ ਤਾਂ ਸੇਮ ਹੀ ਉਹ ABC ਟੈਸਟ ਵਾਲਾ B ਪ੍ਰੋਂਗ ਹੈਗਾ, C ਪ੍ਰੋਂਗ ਹੈਗੀ ਆ। ਆਪਰਚੁਨਿਟੀ ਫॉर ਪ੍ਰੋਫਿਟ ਐਂਡ ਲਾਸ ਇਹ ਇੱਕ ਵਿੱਚ ਐਡ ਹੋਈ ਹੈ ਕਿ ਪ੍ਰੋਫਿਟ ਲਾਸ ਦੀ ਆਪਰਚੁਨਿਟੀ ਹੈਗੀ ਆ। ਤੇ ਜਿਹੜੀ ਆ ਅਮਾਊਂਟ ਆਫ ਇਨੀਸ਼ੀਏਟਿਵ ਜਜਮੈਂਟ ਔਰ ਫੋਰਸਾਈਟ ਰਿਕੁਆਇਰਡ ਹੈ ਨਾ ਟੂ ਕਲੇਮ ਦਾ ਇੰਡੀਪੈਂਡੈਂਟ ਐਂਟਰਪ੍ਰਾਈਜ਼। ਸੋ ਕਾਫੀ ਕੰਪਲੀਕੇਸ਼ਨਸ ਵੀ ਆ, ਤੇ ਇੱਕ ਜਿਹੜਾ ਲਾਸਟ ਹੈਗਾ ਉਹ ਹੈਗਾ ਕਿ ਰਿਲੇਸ਼ਨਸ਼ਿਪ ਲੌਂਗ ਟਰਮ ਹੈਗਾ ਕਿ ਸ਼ਾਰਟ ਟਰਮ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਹੁਣ ਸਮਝਣ ਦੇ ਵਿੱਚ ਥੋੜਾ ਜਿਹਾ ਇਹਨੂੰ ਟਾਈਮ ਲੱਗੂਗਾ ਕਿ ਐਗਜ਼ੈਕਟਲੀ ਇਹਦਾ ਕੀ ਮਤਲਬ ਹੈਗਾ ਔਰ ਕਿੱਦਾਂ ਇਹ ਜਿਹੜੀਆਂ ਕਿ ਆਪਣੇ ਕੇਸਿਸ ਦੇ ਉੱਤੇ ਕਿੱਦਾਂ ਇਫੈਕਟ ਕਰਨਗੀਆਂ। ਅਗੇਨ ਆਪਾਂ ਕਹਿੰਦੇ ਹੁੰਦੇ ਹਾਂ ਕਿ ਲਾਅ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਲਾਅ ਕੋਰਟ 'ਚ ਉਹਨੂੰ ਕਨਫਰੰਟ ਕੀਤਾ ਜਾਂਦਾ ਜਾਂ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ। ਸੋ ਇਹ ਚੀਜ਼ਾਂ ਦੇ ਉੱਤੇ ਜਿਹੜੀ ਆ ਇਹ ਜਿਹੜਾ ਲਾਅ ਹੈਗਾ ਆ ਡੈਫੀਨੇਟਲੀ ਥੋੜਾ ਟਾਈਮ ਲੱਗੇਗਾ ਇਹਨੂੰ ਪੂਰਾ ਦੇਖਣ ਲਈ। ਪਰ ਜਿਹੜੀ ਗੱਲ ਪਿਛਲੇ 2 ਸਾਲ ਤੋਂ ਕਰਦੇ ਆ ਰਹੇ ਸੀ ਜਾਂ ਕਹਿੰਦਾ ਆ ਰਹੇ ਸੀ, ਉਹ ਜਿਹੜੀ ਚੀਜ਼ ਆ ਉਹ ਹੁਣ ਫੈਡਰਲ ਲੈਵਲ ਦੇ ਉੱਤੇ, ਔਰ ਇਹ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਇਹ ਟਰੱਕਿੰਗ ਦੇ ਲਈ ਨਹੀਂ ਸਿਰਫ ਅਪਰੂਵ ਹੋਇਆ, ਇਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਕੀਤਾ ਗਿਆ। ਜਿੱਦਾਂ ਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਇਹ ਫੈਡਰਲ ਲੈਵਲ ਤੇ ਇਹ ਸਿਰਫ ਟਰੱਕਿੰਗ ਲਈ ਨਹੀਂ ਆ ਰਿਹਾ, ਇਹ ਸਾਰਿਆਂ ਲਈ ਆ ਰਿਹਾ ਹੈਗਾ। ਸੋ ਸਾਰਿਆਂ ਦੀ ਮਤਲਬ ਕਿ ਜਦੋਂ ਤੁਸੀਂ
ਕਿਸੇ ਵੀ ਕਿੱਤੇ ਦੇ ਵਿੱਚ ਹੈਗੇ ਆ, ਜੇ ਤੁਸੀਂ ਕਿਸੇ ਵੀ ਬੰਦੇ ਨੂੰ ਕੰਪਨੀ ਕਿਸੇ ਨੂੰ ਵੀ ਇੰਪਲੋਈ ਕਰਦੇ ਹੈਗੇ ਆ, ਠੀਕ ਉਹਨਾਂ ਹੈ ਨੂੰ ਇੰਪਲੋਏ ਕਰਦੇ ਹੈਗੇ, ਉਹਨਾਂ ਨੂੰ ਕੋਈ ਜੌਬ ਦਿੰਦੇ ਆ, ਤੇ ਤੁਹਾਨੂੰ ਇਹ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਨੀਆਂ ਪੈਣੀਆਂ ਟੂ ਮੇਕ ਸ਼ੋਰ ਕਿ ਉਹ ਤੁਸੀਂ ਉਹਨੂੰ ਇੰਡੀਪੈਂਡੈਂਟ ਕੰਟਰੈਕਟਰ ਦਾ ਜਦੋਂ ਦਰਜਾ ਦਿੰਦੇ। ਸੋ ਜੇ ਇਹਨਾਂ ਦੇ ਵਿੱਚੋਂ ਕੰਡੀਸ਼ਨਾਂ ਨਹੀਂ ਹੁੰਦੀਆਂ ਤੇ ਡਜ਼ਨਟ ਮੈਟਰ ਉਹ ਟਰੱਕਿੰਗ ਇੰਡਸਟਰੀ ਆ, ਡਜ਼ਨਟ ਮੈਟਰ ਕਿਹੜੀ ਇੰਡਸਟਰੀ ਆ, ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਹੈ, ਜਿਹੜੇ ਪਹਿਲਾਂ ਬਹੁਤ ਸਾਰੇ ਆਪਣੇ ਜਿਹੜੇ ਟਰੱਕਿੰਗ ਦੇ ਵਿੱਚ ਕੈਲੀਫੋਰਨੀਅਨਸ ਹੈਗੇ, ਉਹ ਸੋਚਦੇ ਸੀ ਵੀ ਚਲੋ ਯਾਰ ਹੁਣ ਮੂਵ ਹੋ ਜਾਂਦੇ ਆ ਨਵਾਡਾ ਨੂੰ ਜਾਂ ਐਰੀਜ਼ੋਨਾ ਨੂੰ ਜਾਂ ਹੋਰ ਸਟੇਟ ਦੇ ਵਿੱਚ। ਸੋ ਇਹ ਹੁਣ ਫੈਡਰਲ ਲਾਅ ਜੋ ਆ ਬਣ ਜਾ ਰਿਹਾ, ਸੋ ਸਾਰੀ ਸਟੇਟਾਂ ਦੇ ਵਿੱਚ ਹੀ ਲਾਗੂ ਹੋਊਗਾ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਸਪੀਅਰ ਨੇ ਇਹ ਕਿਹਾ ਆ ਵੀ ਬਹੁਤ ਅਨਫੋਰਚੂਨੇਟ ਹੈਗਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ 3.5 ਲੱਖ ਟਰੱਕਰਸ ਦੇ ਲਾਈਵਲੀਹੁੱਡ ਦੇ ਉੱਤੇ ਸ਼ਰੇਆਮ ਜਿਹੜਾ ਆ ਆਪਣੀ ਇੰਟਰਫੀਰੈਂਸ ਕਰ ਰਿਹਾ ਹੈਗਾ। ਕਹਿੰਦੇ ਵੀ ਇਹਦੇ ਨਾਲ ਜੋ ਇੰਡੀਪੈਂਡੈਂਟ ਕੰਟਰੈਕਟਰਸ ਆ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਆਜ਼ਾਦੀ ਆ ਉਹ ਉਸ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਬਲੌਕ ਹੈਗਾ ਆ। ਸੋ ਇਹ ਕਾਫੀ ਅਸਰ ਹੋਊਗਾ ਇਹਦਾ। ਯੂਲੀ ਸੂ ਜੇ ਸਰੋਤਿਆਂ ਨੂੰ ਨਹੀਂ ਯਾਦ ਦੱਸਦੇ ਜਾਈਏ, ਪਹਿਲਾਂ ਕੈਲੀਫੋਰਨੀਆ ਦੇ ਵਿੱਚ ਉਹ ਲੇਬਰ ਸੈਕਟਰੀ ਸੀ ਜਦੋਂ ਉਹਨਾਂ ਨੇ AV5 ਲੈ ਕੇ ਆਂਦਾ ਸੀ। ਬਾਅਦ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਉਹ ਟਰਾਈ ਕਰਦੇ ਰਹੇ ਵੀ ਯੂਲੀ ਸੂ ਨੂੰ ਜੋ ਵਾਈਟ ਹਾਊਸ ਆ ਉਹ ਲੇਬਰ ਸੈਕਟਰੀ ਬਣਾਇਆ ਜਾਵੇ ਵਾਈਟ ਹਾਊਸ ਵੱਲੋਂ। ਉਹਨਾਂ ਨੇ ਨੋਮੀਨੇਟ ਕੀਤਾ ਸੀ। ਰਿਪਬਲਿਕਨਸ ਉਹਨਾਂ ਦਾ ਵਿਰੋਧ ਕਰਦੇ ਰਹੇ, ਪਰ ਫਿਰ ਉਹਨਾਂ ਨੇ ਵਿਡਰੋ ਵੀ ਕਰ ਲਿਆ ਸੀ। ਹੁਣ ਇੱਕ ਵਾਰੀ ਫਿਰ 10 ਮਹੀਨਿਆਂ ਬਾਅਦ ਜਿਹੜਾ ਯੂਲੀ ਸੂ ਆ ਉਹਨਾਂ ਨੂੰ ਫਿਰ ਨੋਮੀਨੇਟ ਕੀਤਾ ਗਿਆ ਹੈਗਾ। ਤੇ ਇਹਦੇ ਵਿੱਚ ਹੁਣ ਕਹਿੰਦੇ ਕਲੀਅਰ ਆ ਵੀ 50 ਜਿਹੜੀਆਂ ਡੈਮੋਕ੍ਰੇਟ ਵੋਟਸ ਆ ਉਹ ਉਹਨਾਂ ਨੂੰ ਕਨਫਰਮ ਕਰਨ ਲਈ ਚਾਹੀਦੀਆਂ ਤੇ ਉਹ ਉਹਨਾਂ ਦੇ ਕੋਲ ਹੋ ਜਾਣੀਆਂ ਆ। ਸੈਨੇਟਰ ਟੈਮੀ ਡਕਵਰਥ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਕਿਹਾ ਆ ਵੀ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਯੂਲੀ ਸੂ ਨੂੰ ਇੱਕ ਵਾਰੀ ਫਿਰ ਨੋਮੀਨੇਟ ਕਰਨ ਦਾ ਲੇਬਰ ਸੈਕਟਰੀ ਦਾ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਇਸ ਸਾਲ ਇਲੈਕਸ਼ਨ ਆ। ਇਲੈਕਸ਼ਨ ਦੇ ਵਿੱਚ ਯੂਨੀਅਨਸ ਤੁਹਾਨੂੰ ਪਤਾ ਵੀ ਡੈਮੋਕ੍ਰੇਟਸ ਦੀ ਬਹੁਤ ਸਪੋਰਟ ਕਰਦੇ ਆ ਤੇ ਯੂਨੀਅਨਸ ਨੂੰ ਖੁਸ਼ ਕਰਨ ਦੇ ਲਈ ਜਿਹੜੀ ਆ ਯੂਲੀ ਸੂ ਸਿਵਲ ਰਾਈਟਸ ਅਟਾਰਨੀ ਆ ਐਜ਼ ਏ ਪਰਸਨ ਸ਼ੀ ਇਜ਼ ਵੈਰੀ ਨਾਈਸ। ਪਰ ਉਹ ਹੁਣ ਗੱਲ ਇਹ ਆ ਵੀ ਜਿਨ੍ਹਾਂ ਦੇ ਲਾਈਵਲੀਹੁੱਡ ਦੇ ਉੱਤੇ ਅਸਰ ਪੈਣਾ ਉਹਨਾਂ ਦੇ ਉੱਤੇ ਜਿਹੜਾ ਆ ਉਹਨੇ ਤਾਂ ਆਪਣੇ ਜਿਹੜਾ ਦੇਖਣਾ ਹੈਗਾ। ਸੋ ਯੂਲੀ ਸੂ ਵੀ ਲੱਗਦਾ ਵੀ ਉਹ ਲੇਬਰ ਸੈਕਟਰੀ ਬਣ ਜਾਣਗੇ ਤੇ ਉਹਦੇ ਨਾਲ ਹੁਣ ਪੂਰੇ ਅਮਰੀਕਾ ਦੇ ਵਿੱਚ ਜਿਹੜਾ AV5 ਵਾਲਾ, ਜਿਸ ਤਰ੍ਹਾਂ ਰਮਨ ਹੁਣੀ ਦੱਸਿਆ, ਰਮਨ ਭਾਜੀ ਹੁਣੀ, ਉਹਦੇ 'ਚ ਠੀਕ ਆ ਥੋੜ੍ਹੀ ਬਹੁਤੀਆਂ ਚੇਂਜਸ ਆ, ਪਰ ਉਹ ਪੂਰੇ ਅਮਰੀਕਾ 'ਚ ਹੀ ਹੁਣ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਆ ਉਹ ਐਜ਼ ਏ EMPLOYEE ਲਾਗੂ ਹੋਣ ਜਾ ਰਿਹਾ ਹੈ। ਜੀ ਬਿਲਕੁਲ, ਹਾਂਜੀ ਹਾਂਜੀ ਜੀ ਰਾਜਨ ਤੇ ਹਰਜੋਤ ਭਾਜੀ, ਇਹਦੇ 'ਚ ਮੈਂ ਇੱਕ ਚੀਜ਼ ਕਹਿਣਾ ਹੈ ਕਿ ਕਿਸੇ ਹੱਦ ਤੱਕ ਠੀਕ ਹੈ, ਡੈਫੀਨੇਟਲੀ ਆਪਾਂ ਗੱਲ ਕਰਦੇ ਹੈਗੇ ਕਿ ਇਹ ਜਿਹੜਾ ਲਾਅ ਹੈਗਾ ਕਿ ਇੰਡੀਪੈਂਡੈਂਟ ਓਨਰ ਆਪਰੇਟਰ ਨੂੰ ਇਫੈਕਟ ਕਰਦਾ ਹੈਗਾ, ਪਰ ਮੇਰੀ ਰਾਏ ਦੇ ਵਿੱਚ ਇਹ ਜਿਹੜਾ ਲਾਅ ਹੈਗਾ ਐਕਚੁਅਲੀ ਮੋਰ ਦੈਨ ਓਨਰ ਆਪਰੇਟਰ ਨੂੰ, ਕਿਉਂਕਿ ਓਨਰ ਆਪਰੇਟਰ ਜੇ ਰੀਅਲੀ ਓਨਰ ਆਪਰੇਟਰ ਹੈਗੇ ਆ ਤਾਂ ਉਹਦੇ ਲਈ ਨਹੀਂ ਪ੍ਰੋਬਲਮ ਹੈਗੀ। ਸੋ ਇਹ ਕੰਪਨੀਜ਼ ਨੂੰ ਜ਼ਿਆਦਾ ਇਫੈਕਟ ਕਰਦਾ ਕਿ ਕੰਪਨੀਜ਼ ਨੇ ਕਿਉਂਕਿ ਦੇਖੋ ਜਿਹੜੀ ਬਾਟਮ ਲਾਈਨ ਹੈਗੀ ਹੈ ਕਿ ਜੇ ਤੁਸੀਂ ਕੰਮ ਕਰ ਰਹੇ ਹੋ ਐਜ਼ ਅ ਇੰਪਲੋਈ ਤੇ ਯੂਅਰ ਰਾਈਟ ਸ਼ੁੱਡ ਬੀ ਪ੍ਰੋਟੈਕਟਡ। ਐਜ਼ ਅ ਇੰਪਲੋਈ ਜੇ ਤੁਸੀਂ ਕੰਮ ਕਰ ਰਹੇ ਹੈਗੇ ਆ, ਤੁਹਾਡਾ ਜਿਹੜਾ ਟੈਕਸ ਹੈਗਾ ਆ, ਤੁਹਾਡੀਆਂ ਇੰਸ਼ੋਰੈਂਸਿਸ ਹੈਗੀਆਂ, ਤੁਹਾਡੀ ਵਰਕਰਸ ਕੰਪ ਹੈਗੀ ਆ, ਤੁਹਾਡੇ ਬੈਨੀਫਿਟ ਹੈਗੇ ਆ, ਤੁਹਾਡੀ ਰਿਟਾਇਰਮੈਂਟ ਹੈਗੀ ਆ, ਉਹ ਐਜ਼ ਅ ਇੰਪਲੋਈ ਦਾ ਹੱਕ ਹੈਗਾ, ਉਹਨੂੰ ਮਿਲਣੀਆਂ ਚਾਹੀਦੀਆਂ। ਔਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਜੇ ਤੁਸੀਂ ਇਹਨੂੰ ਪੂਰਾ ਖੋਲ ਕੇ ਦੇਖੋ ਤੇ ਉਹ ਕਿਤੇ ਨਾ ਕਿਤੇ ਜਿਹੜੀ ਚੀਜ਼ ਹੈ ਤੁਹਾਨੂੰ ਲੱਗੂਗੀ ਕਿ ਨਹੀਂ, ਡੈਫੀਨੇਟਲੀ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਇਹ ਲਾਅ। ਔਰ ਇਸ ਲਾਅ ਦੇ ਉੱਤੇ ਹਮੇਸ਼ਾ ਤੋਂ ਜਿਹੜੀ ਆ ਉਹ ਮਤਲਬ ਕਿ ਸੂਈ ਰਹੀ ਹੈਗੀ ਆ। ਔਰ ਇਹ ਪੁਰਾਣਾ ਨਹੀਂ, ਇਹ ਮਤਲਬ ਕਿ ਇਹ ਸਿਰਫ ਇਹਨੂੰ ਲਾਅ ਬਹੁਤ ਦੇਰ ਤੋਂ ਸੀਗਾ, ਸਾਰਾ ਕੁਛ ਹੀ ਸੀਗਾ ਕਿ ਜਿਹੜਾ ਇੰਪਲੋਈ ਆ ਉਹਨੂੰ ਪੇਰੋਲ ਤੇ ਪਾਉਣਾ ਆ, ਉਹਦਾ ਵਰਕਰਸ ਕੰਮ ਲੈਣਾ ਹੈ, ਇਹ ਤਾਂ ਲਾਅ ਹਮੇਸ਼ਾ ਹੀ ਸੀਗਾ। ਸਿਰਫ ਉਹਦੀ ਜਿੱਦਾਂ ਆਪਾਂ ELD ਦੇ ਵਿੱਚ ਆਪਾਂ ELD ਦਾ ਲਾਅ ਆਵਰਸ ਆਫ ਸਰਵਿਸ ਨਹੀਂ ਚੇਂਜ ਹੋਇਆ, ਪਰ ਉਹਨੂੰ ਰਿਕਾਰਡ ਕਰਨ ਦਾ ਮੈਥਡ ਚੇਂਜ ਹੋਇਆ ਸਭ ELD। ਇੱਦਾਂ ਹੀ ਇਹ ਲਾਅ ਨਹੀਂ ਚੇਂਜ ਹੋਇਆ, ਇਹ ਲਾਅ ਨੂੰ ਲਾਗੂ ਕਰਨ ਲਈ ਜਾਂ ਅੰਡਰਸਟੈਂਡ ਕਰਨ ਲਈ ਕੰਪਨੀ ਨੂੰ ਗਾਈਡਲਾਈਨਸ ਚੇਂਜ ਹੋਈਆਂ
ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ, ਜੇ ਤੁਸੀਂ ਡੀਟੇਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਜਾਓ ਡੀਟੇਲ 'ਚ, ਔਰ ਕਈ ਬਹੁਤ ਐਸੇ ਲੋਕੀ ਹੈਗੇ ਆ, ਬਹੁਤ ਐਸੇ ਵਰਕਰਸ ਹੈਗੇ ਆ ਜਿਨ੍ਹਾਂ ਦੇ ਰਾਈਟਸ ਜਿਹੜੇ ਆ ਉਹ ਇਸ ਚੀਜ਼ ਕਰਕੇ ਬਹੁਤ ਤਰੀਕੇ ਤੋਂ ਹਰਟ ਹੋਏ ਹੈਗੇ ਆ। ਜੀ ਆਪਾਂ ਦੇਖਿਆ ਬਹੁਤ ਵਾਰੇ, ਆਪਣੇ ਵੀ ਕਈ ਮੁੰਡਿਆਂ ਦੀ ਡੈਥ ਹੋਈ ਆ, ਕਈਆਂ ਦੀਆਂ ਲੱਤਾਂ ਟੁੱਟ ਗਈਆਂ, ਬਾਹਾਂ ਟੁੱਟ ਗਈਆਂ ਕੰਮ ਕਰਦਿਆਂ ਦੀਆਂ, ਤੇ ਉਹ ਪਰ ਕਿਉਂਕਿ ਪੇਰੋਲ ਦੇ ਉੱਤੇ ਨਹੀਂ ਸੀ, W2 ਤੇ ਨਹੀਂ ਸੀ, ਤੇ ਉਹਨਾਂ ਦੀ ਵਰਕਰਸ ਕੌਂਪ ਨਹੀਂ ਸੀ, ਸੋ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲ ਸਕੀ। ਆਪਾਂ ਦੇਖਿਆ ਹੀ ਹੈ, ਆਪਣੇ ਵੀ ਕੇਸ ਹੋਏ ਆ। ਸੋ ਮੇਰੇ ਖਿਆਲ ਦੇ ਵਿੱਚ ਇੱਕ ਲੈਵਲ ਪਲੇਇੰਗ ਫੀਲਡ ਬਣਨਾ ਚਾਹੀਦਾ ਹਰ ਇੱਕ ਲਈ, ਕਿਉਂਕਿ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਸਾਡੀਆਂ ਈਵਨ ਆਪਣੀਆਂ ਕਮਿਊਨਿਟੀ ਦੀ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਫੁੱਲ ਸਾਰਾ ਪੇਰੋਲ ਕਰਦੀਆਂ ਹੈਗੀਆਂ, ਸਾਰਾ ਕੁਛ ਕਰਦੀਆਂ ਹੈਗੀਆਂ। ਉਹਦੇ ਕੰਪੈਰੀਟਿਵਲੀ ਕੁਛ ਕੰਪਨੀਆਂ ਹੈਗੀਆਂ ਜਿਹੜੀਆਂ ਨਹੀਂ ਕੁਛ ਕਰਦੀਆਂ ਹੈਗੀਆਂ, ਉਹਨਾਂ ਦੇ ਉਹ ਖਰਚੇ ਜਿਹੜੇ ਉਹ ਉੱਥੇ ਮਤਲਬ ਕਿ ਆਪਣੇ ਆਪ ਨੂੰ ਸੇਵ ਕਰਦੀਆਂ, ਪਰ ਉਹ ਕੱਟ ਕਾਰਨਰਸ ਕਰਦੀਆਂ। ਸੋ ਉਹਨਾਂ ਦੀ ਲੈਵਲ ਪਲੇਇੰਗ ਫੀਲਡ ਨਹੀਂ ਹੈਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਪੇਰੋਲ ਕਰਦੀਆਂ ਹੈਗੀਆਂ, ਉਹਨਾਂ ਦੇ ਨਾਲ ਇਹ ਬਿਲਕੁਲ ਨਜਾਇਜ਼ ਹੁੰਦੀ ਆ ਕਿ ਉਹਨਾਂ ਦੇ ਬਰਾਬਰ ਤੇ ਜਿਹੜੇ ਹੁਣ ਜਦੋਂ ਤੁਸੀਂ ਸਾਹਮਣੇ ਵਾਲਾ ਜਿਹੜਾ ਆ ਉਹ ਕਈ ਖਰਚੇ ਜਿਹੜੇ ਆ ਤੁਹਾਨੂੰ ਪਤਾ ਕਿ ਉਹ ਜਾਣਬੁੱਝ ਕੇ ਕੱਟ ਜਾਂਦੇ ਆ, ਤੇ ਉਹਦੇ ਲਈ ਉਹਨਾਂ ਨੂੰ ਫਿਰ ਪ੍ਰੋਬਲਮ ਆਉਂਦੀ ਆ ਕਿ ਉਹ ਕੰਪੀਟ ਨਹੀਂ ਕਰ ਸਕਦੇ ਮਾਰਕੀਟ ਦੇ ਵਿੱਚ। ਹੁਣ ਜਿਹੜੀਆਂ ਗੋਰਿਆਂ ਦੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਵੀ ਪੇਰੋਲ ਪੇ ਕਰਦੀਆਂ, ਜਾਂ ਸਾਡੀਆਂ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੀਆਂ ਪੇਰੋਲ ਪੇ ਕਰਦੀਆਂ, ਉਹਨਾਂ ਨੂੰ ਮਾਰਕੀਟ 'ਚ ਕੰਪੀਟ ਕਰਨਾ ਔਖਾ ਹੁੰਦਾ, ਬਿਕਾਜ਼ ਦੇ ਆਰ ਕੰਪਲਾਈਂਗ ਵਿਦ ਦ ਲਾਅ। ਉਹਦੇ 'ਚ ਉਹਨਾਂ ਦੀ ਕੀ ਗਲਤੀ ਹੈ ਕਿ ਉਹ ਲਾਅ ਨਾਲ ਕੰਪਲਾਈ ਕਰ ਰਹੇ ਆ। ਮੈਂ ਸਿਰਫ ਇਹ ਆਪਣਾ ਇੱਕ ਪੁਆਇੰਟ ਆਫ ਵਿਊ ਇਸ ਕਰਕੇ ਰੱਖ ਰਿਹਾ ਕਿਉਂਕਿ ਇਸ ਚੀਜ਼ ਨੂੰ ਇੱਕੋ ਪਾਸੇ ਨੂੰ ਨਹੀਂ ਦੇਖੀ ਜਾਣਾ ਚਾਹੀਦਾ ਕਿ ਹਾਂ ਇਹ ਧੱਕਾ ਹੋ ਰਿਹਾ, ਧੱਕਾ। ਤੁਸੀਂ ਇਹ ਦੇਖੋ ਕਿ ਅਸੀਂ ਕਿੰਨਾ ਧੱਕਾ ਕਰ ਰਹੇ ਹਾਂ। ਅਸੀਂ ਐਜ਼ ਅ ਕਮਿਊਨਿਟੀ, ਮੈਂ ਐਜ਼ ਅ ਪੰਜਾਬੀ ਕਮਿਊਨਿਟੀ ਇਕੱਲੀ ਨਹੀਂ ਕਹਿ ਰਿਹਾ, ਐਜ਼ ਅ ਬਿਜ਼ਨਸ ਕਮਿਊਨਿਟੀ ਕਿੰਨਾ ਧੱਕਾ ਹੋ ਰਿਹਾ ਕਿ ਇੱਕ ਇੰਪਲੋਈ ਜਿਹੜਾ ਕਿ ਐਜ਼ ਅ ਇੰਪਲੋਈ ਕੰਮ ਕਰਦਾ, ਉਹਦੇ ਸਾਰੇ ਰਾਈਟਸ ਜਿਹੜੇ ਆ ਉਹ ਖਤਮ ਹੋ ਰਹੇ ਆ, ਸਾਰੇ ਰਾਈਟਸ ਉਹਨੂੰ ਮਿਲ ਨਹੀਂ ਰਹੇ। ਉਹ ਚੀਜ਼ਾਂ ਦੇ ਉੱਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ।